ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਦੁਨੀਆ ਬਹੁਤ ਛੋਟੀ ਹੋ ਗਈ ਹੈ ਤੇ ਸੰਸਾਰ ਇੱਕ ਗਲੋਬਲ ਵਿਲੇਜ ਵਾਂਗ ਹੈ। ਜਾਣਕਾਰੀ ਦਾ ਸਿਲਸਿਲਾ ਪ੍ਰਿੰਟ ਮੀਡੀਆ ਹੋਵੇ, ਇਲੈਕਟ੍ਰੋਨਿਕ ਮੀਡੀਆ ਹੋਵੇ ਜਾਂ ਸੋਸ਼ਲ ਮੀਡੀਆ ਹੋਵੇ, ਬੜੀ ਤੇਜ਼ੀ ਨਾਲ ਖਬਰਾਂ ਦੁਨੀਆ ਵਿੱਚ ਹਰ ਪਾਸੇ ਪਹੁੰਚ ਜਾਂਦੀਆਂ ਹਨ। मीडिया की दुनिया में एक पासे न्यूज़ हैं तो दूसरे पासे व्यूज़ हैं। न्यूज़ या खबरां तो इक्को ही रहिंदियां हन, पर उन्हां खबरां बारे व्यूज़ या विचारां दा प्रगटावा उस खबर नूं ठीक संदर्भ विच पेश करता है। साडी कोशिश हुंदी है कि अंतरराष्ट्रीय तौर पर बहुत भारत विच वापरन वाली घटनाक्रम नूं सिख नुक्ता निगाह तो अड एक्सपर्ट्स राहीं समझण ते जानन दी कोशिश कीती जावे। इस संबंधी असी अक्सर पहरेदार न्यूज़पेपर के एडिटर सरदार जसपाल सिंह हेरा नाल गलबात करते हाँ ते असी उन्हां नाल अज भी अड मुद्दे ते गलबात करांगे। जो साना हुण लाइन ते जुड़ चुके ने सरदार जसपाल सिंह हेरा जी। वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। वीर जी, अज असी वख-वख मुद्दे ते गलबात करांगे। सब तो पहला असी जानना चाहांगे कि दिसंबर 2012 विच दिल्ली विच चलदी बस विच एक गैंग रेप होया सी, जिस दी शिकार 23 साला फिजियोथैरेपी दी इंटर्न लड़की दामिनी हुई, जिस दी बाद विच मौत हो गई सी। इस केस ने दुनिया नूं झंझोड़ के रख दिता सी। भारत भर विच विरोध विखावे होए सन अते उस दे लई एक फैस्ट ट्रैक कोर्ट कायम कीती गई सी। मीडिया रिपोर्टां अनुसार अदालत ने उस गैंग रेप लई 4 व्यक्तियों नूं दोषी ठहराया है। इस केस अते इस बारे आए फैसले संबंधी तुसीं की कहना चाहोगे? जिथे तक ਜਿਹੜੀਆਂ ਬਲਾਤਕਾਰ ਦੀਆਂ ਤੇ ਖਾਸ ਕਰਕੇ ਜਿਹੜੀ ਗੈਂਗ ਰੇਪ ਦੀਆਂ ਘਟਨਾਵਾਂ ਨੇ ਜੀ, ਇਹ ਭਾਰਤ ਦੇ ਵਿੱਚ ਲਗਾਤਾਰ ਇਹਨਾਂ ਵਿੱਚ ਵਾਧਾ ਹੁੰਦਾ ਰਿਹਾ ਵਾ। ਜਿਹੜੇ ਮਹਾਨਗਰ ਨੇ ਉਹਨਾਂ ਵਿੱਚ ਅਕਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰਦੀਆਂ ਰਹਿੰਦੀਆਂ ਨੇ ਜੀ। ਸੋ ਇਹ ਦਿੱਲੀ ਵਿੱਚ ਜਿਹੜੀ ਘਟਨਾ ਵਾਪਰੀ ਸੀ, ਉਸ ਤੋਂ ਬਾਅਦ ਖਾਸ ਕਰਕੇ ਮੀਡੀਆ ਦੇ ਵਿੱਚ ਇਸ ਘਟਨਾ ਨੂੰ ਜਿਸ ਰੂਪ ਵਿੱਚ ਪੇਸ਼ ਕੀਤਾ ਗਿਆ ਉਹਦੇ ਨਾਲ ਸਰਕਾਰ ਹਿੱਲੀ। ਲੋਕ ਸੀ ਜਿਹੜੇ ਉਹ ਸੜਕਾਂ ਤੇ ਆਏ ਤੇ ਸਰਕਾਰ ਨੇ ਫੌਰੀ ਇਹਦੇ ਸੰਬੰਧੀ ਇੱਕ ਨਵਾਂ ਕਾਨੂੰਨ ਸੀ ਜਿਹੜਾ ਉਹ ਲਾਗੂ ਕੀਤਾ ਤੇ ਬਲਾਤਕਾਰ ਦੇ ਕੇਸ ਨੇ ਜਿਹੜੇ ਉਹ ਫਾਸਟ ਟਰੈਕ ਜਿਹੜੀਆਂ ਕੋਰਟਸ ਸੀ ਉਹ ਬਣਾਈਆਂ ਗਈਆਂ ਤੇ ਉਹ ਕੋਰਟਸ ਸੀ ਜਿਹੜੀਆਂ ਉਹ ਬਹੁਤ ਜਲਦੀ ਇਹ ਬਲਾਤਕਾਰ ਦੇ ਮਾਮਲਿਆਂ ਤੇ ਫੈਸਲੇ ਲੈਣ ਲੱਗੀਆਂ। ਸੋ ਉਸੇ ਤਰ੍ਹਾਂ ਇਹ ਦਿੱਲੀ ਦਾ ਜਿਹੜਾ ਫੈਸਲਾ ਉਹ ਆ ਗਿਆ ਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਅੱਜ ਅਦਾਲਤ ਆ ਜਿਹੜੀ ਇਹਨਾਂ 4 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਸੁਣਾਊਗੀ। ਸੋ ਜਿਹੜੀਆਂ ਗੱਲ ਇਸ ਬਾਰੇ ਅਸੀਂ ਜਦੋਂ ਲਗਾਤਾਰ ਕਰਾਂਗੇ ਤਾਂ ਉਹਦੇ ਨਾਲ ਸਾਨੂੰ ਉਹ ਗੱਲ ਵੀ ਜ਼ਰੂਰ ਯਾਦ ਆਊਗੀ ਜਿਹੜਾ 1984 ਦਾ ਕਤਲੇਆਮ ਦਿੱਲੀ ਦੇ ਵਿੱਚ ਹੋਇਆ ਸੀ। ਦਿੱਲੀਆਂ ਦੀਆਂ ਸੜਕਾਂ ਤੇ ਹੋਇਆ ਸੀ। ਸਿੱਖਾਂ ਦੀਆਂ ਬਹੁ ਬੇਟੀਆਂ ਦੇ ਨਾਲ ਬਲਾਤਕਾਰ ਹੋਏ ਸੀ, ਗੈਂਗ ਰੇਪ ਹੋਏ ਸੀ। ਉਹਨਾਂ ਦੇ ਇਨਸਾਫ ਦੀ ਕੋਈ ਗੱਲ ਕਿਸੇ ਪਾਸੋਂ ਉਭਰੂਗੀ? ਕੋਈ ਮੀਡੀਆ, ਕੋਈ ਹਿਊਮਨ ਰਾਈਟਸ ਵਾਲੀ ਜਥੇਬੰਦੀ ਆ ਜਿਹੜੀ ਕੋਈ ਉਹਨਾਂ ਦੀ ਗੱਲ ਵੀ ਕਰੂਗੀ? ਸੋ ਦੇਖਣ ਵਾਲੀ ਗੱਲ ਹੁਣ ਸਾਡੇ ਸਾਹਮਣੇ ਇਹ ਆ ਕਿ ਜਿੱਥੋਂ ਤੱਕ ਗੱਲ ਇਹ ਆ ਕਿ ਇਸ ਦੇਸ਼ ਦੇ ਵਿੱਚ ਜਿਹੜਾ ਕਾਨੂੰਨ ਆ ਉਹ ਬਣਾ ਦਿੱਤਾ ਜਾਂਦਾ, ਪਰੰਤੂ ਉਹਨੂੰ ਉਸ ਰੂਪ ਵਿੱਚ ਲਾਗੂ ਨਹੀਂ ਕੀਤਾ ਜਾਂਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕਾਨੂੰਨ ਬਣਾਇਆ ਗਿਆ ਬਲਾਤਕਾਰ ਵਿਰੋਧੀ, ਉਹਨੂੰ ਕਿਸ ਰੂਪ ਵਿੱਚ ਲਾਗੂ ਕੀਤਾ ਜਾਂਦਾ ਜਾਂ ਸਿਰਫ ਅਦਾਲਤਾਂ ਤੱਕ ਛੱਡ ਦਿੱਤਾ ਜਾਂਦਾ ਕਿ ਦੋਸ਼ੀ ਆ ਜਿਹੜੇ ਉਹਨਾਂ ਨੂੰ ਕੋਈ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ। ਸੋ ਜਿੱਥੋਂ ਤੱਕ ਗੱਲ ਸਮਾਜ ਦੀ ਸੋਚ ਬਦਲਦੀ ਆ, ਉਸ ਪਾਸੇ ਸਰਕਾਰ ਤੇ ਸਮਾਜ ਕਿੰਨਾ ਕੁ ਕਦਮ ਚੁੱਕਦਾ, ਇਹ ਵੇਖਣ ਵਾਲੀ ਗੱਲ ਹੈ। ਹਾਂਜੀ ਤੇ ਵੀਰ ਜੀ, ਹੁਣ ਅਸੀਂ ਗੁਜਰਾਤ ਦੇ ਕੇਸਿਸ ਵੱਲ ਵੀ ਆਨੇ। ਜਿਸ ਤਰ੍ਹਾਂ ਅਸੀਂ ਜਾਣਦੇ ਗੁਜਰਾਤ ਵਿੱਚ ਹੋ ਰਹੇ ਸਮਾਗਮ ਜਿਸ ਦਾ ਨਾਮ ਸੀ ਵਾਈਬ੍ਰੈਂਟ ਗੁਜਰਾਤ ਗਲੋਬਲ ਐਗਰੀਕਲਚਰ ਸਮਿਟ ਰੱਖਿਆ ਗਿਆ ਤੇ ਉਸ ਦੇ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਣਾਇਆ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਸਰਦਾਰ ਨਰਿੰਦਰ ਮੋਦੀ ਕਿਹਾ ਤੇ ਨਾਲ ਇਹ ਵੀ ਕਿਹਾ ਕਿ ਉਹ ਭਾਰਤ ਦਾ ਸਭ ਤੋਂ ਮਹਾਨ ਲੀਡਰ ਦੱਸਿਆ ਗਿਆ ਉਸਨੂੰ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਜਿੱਥੋਂ ਤੱਕ ਗੱਲ ਅਸੀਂ ਕਰਦੇ ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਕਿ ਇਹਨਾਂ ਨੇ ਹਮੇਸ਼ਾ RSS ਤੇ ਭਾਜਪਾ ਹਮੇਸ਼ਾ ਉਹਨਾਂ ਦੀ ਝੋਲੀ ਚੁੱਕੀ ਆ, ਉਹਨਾਂ ਦੀ ਗੁਲਾਮੀ ਸਵੀਕਾਰ ਕੀਤੀ ਆ। ਸੋ ਉਹਨਾਂ ਦੀ ਚਾਪਲੂਸੀ 'ਚ ਇਹ ਕੁਝ ਵੀ ਵਿਸ਼ੇਸ਼ਣ ਆ ਜਿਹੜੇ ਉਹਨਾਂ ਲਈ ਵਰਤ ਸਕਦੇ ਨੇ, ਪਰੰਤੂ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਆਖੀ ਜਾਂਦੀ ਸੀ, ਉਸ ਪਾਰਟੀ ਦੇ ਇੰਨਾ ਲੰਬਾ ਸਮਾਂ ਪ੍ਰਧਾਨ ਰਹੇ ਨੇ ਤੇ ਅੱਜ ਸਰਪ੍ਰਸਤ ਨੇ। ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਆ ਉਹਦੇ ਮੁੱਖ ਮੰਤਰੀ ਨੇ। ਸੋ ਉਸ ਵਿਅਕਤੀ ਵੱਲੋਂ ਜਿਹਨੇ ਭਾਵੇਂ ਕਿ ਅਸੀਂ ਸਮਝਦੇ ਹਾਂ ਕਿ ਉਹ ਬਿਲਕੁਲ ਪਖੰਡ ਸੀ, ਇਹਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵੱਲੋਂ ਫਖਰੇ ਕੌਮ ਤੇ ਪੰਥ ਰਤਨ ਦਾ ਅਵਾਰਡ ਦਿੱਤਾ ਗਿਆ। ਅਜਿਹੇ ਵਿਅਕਤੀ ਵੱਲੋਂ ਉਸ ਵਿਅਕਤੀ ਲਈ ਜਿਹਦੇ ਸਿਰ ਤੇ ਘੱਟ ਗਿਣਤੀਆਂ ਦੇ ਕਤਲੇਆਮ ਦਾ ਦੋਸ਼ ਆ, ਜਿਹੜਾ ਦੋਸ਼ ਨਹੀਂ ਲੱਗਿਆ, ਬਿਲਕੁਲ ਚਿੱਟੇ ਦਿਨੋਂ ਇਨਸਾਫ ਆ
ਕਿ ਨਰਿੰਦਰ ਮੋਦੀ ਨੇ ਗੁਜਰਾਤ ਦੰਗਿਆਂ ਦੇ ਵਿੱਚ ਘੱਟ ਗਿਣਤੀ ਭਾਈਚਾਰਾ ਮੁਸਲਿਮ ਭਾਈਚਾਰੇ ਦਾ ਜਿਹੜਾ ਕਤਲੇਆਮ ਕਰਵਾਇਆ ਸੀ ਉਹ ਕਿਸੇ ਤੋਂ ਨੰਗਾ ਚਿੱਟਾ ਨਹੀਂ। ਤੇ ਅੱਜ ਵੀ ਮੋਦੀ ਦੀ ਜਿਹੜੀ ਸੋਚ ਆ ਉਹ ਸਭ ਨੂੰ ਪਤਾ ਹੈ ਕਿ ਉਹ ਬਿਲਕੁਲ ਫਿਰਕੂ ਤੇ ਜਨੂਨੀ ਸੋਚ ਆ। ਤੇ ਜੇ RSS ਨੇ ਅੱਜ ਉਹਨੂੰ ਅੱਗੇ ਕੀਤਾ ਤਾਂ ਸਿਰਫ ਇਸੇ ਲਈ ਕੀਤਾ ਕਿ ਇਹ ਵਿਅਕਤੀ ਆ ਜਿਹੜਾ RSS ਦਾ ਉਹ ਸੁਪਨਾ ਹਿੰਦੀ ਤੇ ਹਿੰਦੁਸਤਾਨ ਆ ਜਿਹੜਾ ਉਹਨੂੰ ਇਹ ਪੂਰਾ ਕਰ ਸਕਦਾ। ਸੋ ਹਿੰਦੂਤਵ ਦਾ ਏਜੰਡਾ ਲੈ ਕੇ ਜਿਹੜਾ ਵਿਅਕਤੀ ਅੱਗੇ ਆਇਆ ਉਹਨੂੰ ਜੇ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਦਾ ਖਿਤਾਬ ਦਿੰਦਾ ਤਾਂ ਮੈਂ ਸਮਝਦਾ ਕਿ ਸਰਦਾਰ ਸ਼ਬਦ ਦੀ ਇਸ ਤੋਂ ਵੱਡੀ ਤੋਹੀਨ ਆ ਜਿਹੜੀ ਉਹ ਹੋਰ ਕੋਈ ਹੋ ਨਹੀਂ ਸਕਦੀ। ਬਾਦਲ ਪੰਜਾਬ ਦਾ ਮੁੱਖ ਮੰਤਰੀ ਆ, ਸਿੱਖਾਂ ਦੇ ਘਰ ਵਿੱਚ ਜੰਮਿਆ ਪਲਿਆ ਵਾ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਿਹਾ। ਉਹਨੂੰ ਘੱਟੋ ਘੱਟ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਸਰਦਾਰ ਸ਼ਬਦ ਆ ਜਿਹੜਾ ਇਹਦੀ ਕਿੰਨੀ ਵੱਡੀ ਮਹਾਨਤਾ ਤੇ ਸਰਦਾਰ ਸ਼ਬਦ ਆ ਜਿਹੜਾ ਉਹ ਗੁਰੂ ਸਾਹਿਬਾਨ ਨੇ ਸਿਰ ਵੱਟੇ ਸਰਦਾਰੀਆਂ ਦਿੱਤੀਆਂ ਸੀ। ਤੇ ਅੱਜ ਜੇ ਕੋਈ ਵਿਅਕਤੀ ਚਾਪਲੂਸੀ ਦੀ ਹੱਦ ਤੇ ਜਾ ਕੇ ਸਰਦਾਰ ਸ਼ਬਦ ਦਾ ਖਿਤਾਬ ਆ ਜਿਹੜਾ ਉਹ ਰਿਓੜੀਆਂ ਵਾਂਗੂ ਬਣਦਾ ਫਿਰਦਾ ਤਾਂ ਮੈਂ ਸਮਝਦਾ ਕਿ ਇਹ ਕੌਮ ਲਈ ਵੀ ਵੱਡੀ ਬਦਕਿਸਮਤੀ ਆ ਤੇ ਸਰਦਾਰ ਸ਼ਬਦ ਦੀ ਵੀ ਬਹੁਤ ਵੱਡੀ ਤੋਹੀਨ ਆ। ਸੋ ਜੇ ਅਸੀਂ ਗੱਲ ਕਰੀਏ ਕਿ ਬਾਦਲ ਨੇ ਉੱਥੇ ਕਿਹਾ ਕਿ ਸਰਦਾਰ ਪਟੇਲ ਜਿਹੜਾ ਦੇਸ਼ ਦਾ ਸਭ ਤੋਂ ਪਹਿਲਾ ਗ੍ਰਹਿ ਮੰਤਰੀ ਹੋਇਆ ਉਹਦੇ ਲਈ ਸਰਦਾਰ ਵਰਤਿਆ ਗਿਆ ਸੀ ਤੇ ਅੱਜ ਉਹ ਤੋਂ ਬਾਅਦ ਜੇ ਕਿਸੇ ਲਈ ਸਰਦਾਰ ਵਰਤਿਆ ਜਾ ਸਕਦਾ ਤਾਂ ਉਹ ਮੋਦੀ ਲਈ ਵਰਤਿਆ ਜਾ ਸਕਦਾ ਕਿ ਉਹਨੇ ਮੋਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ਲੀਡਰ ਵੀ ਦੱਸਿਆ। ਜਦੋਂ ਕਿ ਦੂਸਰੇ ਪਾਸੇ ਖੁਦ ਭਾਜਪਾ ਦੇ ਵਿੱਚ ਮੋਦੀ ਨੂੰ ਵੱਡਾ ਲੀਡਰ ਮੰਨਣ ਲਈ ਤਿਆਰ ਨਹੀਂ ਤੇ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹ ਮੋਦੀ ਨੂੰ ਚਿਮਟੇ ਨਾਲ ਛੂਹਣ ਲਈ ਤਿਆਰ ਨਹੀਂ। ਤੇ ਬਾਦਲ ਸਾਹਿਬ ਵੱਲੋਂ ਜਿਸ ਤਰ੍ਹਾਂ ਇਹਨਾਂ ਨੇ ਪਿੱਛੇ ਵੀ ਕੀਤਾ ਸੀਗਾ ਕਿ ਅਟਲ ਬਿਹਾਰੀ ਵਾਜਪਾਈ ਦੀ ਜਦੋਂ ਸਰਕਾਰ ਬਣੀ ਸੀ ਤੇ ਸਭ ਤੋਂ ਪਹਿਲਾਂ ਭੱਜ ਕੇ ਜਾ ਕੇ ਦਿੱਲੀ ਵਿੱਚ ਇਹਨਾਂ ਨੇ ਆਪਣਾ ਸਮਰਥਨ ਬਿਨਾਂ ਕਿਸੇ ਸ਼ਰਤ ਤੋਂ, ਹਾਲਾਂਕਿ ਜੇ ਬਾਦਲ ਦਲ ਉਸ ਵੇਲੇ ਚਾਹੁੰਦਾ ਭਾਜਪਾ ਦੇ ਨਾਲ ਪੰਜਾਬ ਦੇ ਵਿਕਾਸ ਦਾ ਇੱਕ ਬਹੁਤ ਵੱਡਾ ਸਮਝੌਤਾ ਜਿਹੜਾ ਕੀਤਾ ਜਾ ਸਕਦਾ ਸੀ ਉਹਨੂੰ ਸਹਾਇਤਾ ਦੇਣ ਦੇ ਬਦਲੇ, ਪਰੰਤੂ ਕਿਉਂਕਿ ਗੱਲ ਆ ਜਿਹੜੀ ਅੱਜ ਦਿਖਾਈ ਦੇ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਾਜਪਾ ਕੇਂਦਰ ਤੇ, ਹਾਲਾਂਕਿ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ, ਪਰੰਤੂ ਬਾਦਲ ਉਹਨਾਂ ਨੂੰ ਇਹ ਦਿਖਾਈ ਦੇ ਰਿਹਾ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਕੇਂਦਰ ਤੇ ਕਾਬਜ਼ ਹੁੰਦੀ ਆ ਤਾਂ ਉਹਨਾਂ ਦੀ ਨੂੰਹ ਆ ਜਿਹੜੀ ਉਹ ਇਸ ਦੇਸ਼ ਦੀ ਜਿਹੜੀ ਕੇਂਦਰੀ ਮੰਤਰੀ ਆ ਉਹ ਬਣ ਜੂਗੀ। ਸਿਰਫ ਇੱਥੋਂ ਤੱਕ ਇਹਨਾਂ ਦੀ ਸੋਚ ਖੜੀ ਆ ਜਿਹਦੇ ਬਦਲੇ ਇਹਨਾਂ ਨੇ ਕੌਮ ਦਾ ਸਭ ਤੋਂ ਮਹਾਨ ਖਿਤਾਬ ਜਿਹੜਾ ਗੁਰੂ ਸਾਹਿਬਾਨ ਨੇ ਸਿਰ ਬਦਲੇ ਸਾਨੂੰ ਸਰਦਾਰੀਆਂ ਦਿੱਤੀਆਂ ਸੀ, ਅੱਜ ਉਸ ਮਹਾਨ ਖਿਤਾਬ ਦੀ ਤੋਹੀਨ ਆ ਜਿਹੜੀ ਉਹ ਕੀਤੀ ਆ। ਜੀ ਬਿਲਕੁਲ। ਤੇ ਵੀ ਜੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਪਾਸੇ ਨਰਿੰਦਰ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਨੂੰ ਮਾਰਿਆ ਤੇ ਦੂਸਰੇ ਪਾਸੇ ਗੁਜਰਾਤ ਦੇ ਕੱਛ ਇਲਾਕੇ ਵਿੱਚ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਤੇ ਇਸ ਦੇ ਬਾਵਜੂਦ ਬਾਦਲ ਵੱਲੋਂ ਮੋਦੀ ਨੂੰ ਮਹਾਨ ਲੀਡਰ ਦੇ ਸਰਦਾਰ ਮੋਦੀ ਕਹਿਣਾ ਤੇ ਇੱਕ ਸਿੱਖੀ ਔਰ ਪੰਜਾਬ ਦੀ ਤੋਹੀਨ ਹੁੰਦੀ ਹੈ। ਈਵਨ ਪੰਜਾਬ ਦੇ ਕਾਂਗਰਸ ਦੀ ਨੇਤਾ ਰਜਿੰਦਰ ਕੌਰ ਭੱਠਲ ਨੇ ਸਰਦਾਰ ਬਾਦਲ ਵੱਲੋਂ ਮੋਦੀ ਨੂੰ ਸਰਦਾਰ ਦਾ ਖਿਤਾਬ ਦੇਣ ਤੋਂ ਆਲੋਚਨਾ ਕਰਦਿਆਂ ਕਿਹਾ ਕਿ ਸਰਦਾਰ ਦਾ ਬਾਦਲ ਨੇ ਇਸ ਤਰ੍ਹਾਂ ਕਰਕੇ ਪੰਜਾਬ ਦੇ ਕਿਸਾਨਾਂ ਤੇ ਸਿੱਖ ਕੌਮ ਦੀ ਤੋਹੀਨ ਕੀਤੀ ਹੈ। ਕਾਂਗਰਸ ਪਾਰਟੀ ਜਿਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਕਿਹਾ ਜਾਂਦਾ ਹੈ ਉਹ ਇਸ ਮਾਮਲੇ 'ਚ ਪੂਰੀ ਸਪਸ਼ਟ ਹੈ, ਪਰ ਫਿਰ ਬਾਦਲ ਕਿਉਂ ਸਿੱਖਾਂ ਦਾ ਬੇੜਾ ਗਰਕ ਕਰ ਰਿਹਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿੱਥੋਂ ਤੱਕ ਗੁਜਰਾਤ ਦੇ ਵਿੱਚ ਵੱਸਦੇ ਸਿੱਖ ਕਿਸਾਨਾਂ ਦੇ ਉਜਾੜੇ ਦਾ ਸੰਬੰਧ ਆ, ਗੱਲ ਬੜੀ ਬਿਲਕੁਲ ਸਾਫ਼ ਤੇ ਕਲੀਅਰ ਹੈ ਕਿ ਉਹਨਾਂ ਕਿਸਾਨਾਂ ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਉਹਨਾਂ ਨੂੰ ਗੈਰ ਕਾਸ਼ਤਕਾਰ ਘੋਸ਼ਿਤ ਕੀਤਾ ਜਾਵੇ, ਉਹਨਾਂ ਨੂੰ ਜਿਹੜੀਆਂ ਕਿਸਾਨਾਂ ਵਾਲੀਆਂ ਸਹੂਲਤਾਂ ਉਹ ਗੁਜਰਾਤ ਸਰਕਾਰ ਨਹੀਂ ਦਊਗੀ। ਉਸ ਨੋਟੀਫਿਕੇਸ਼ਨ ਨੂੰ ਉੱਥੋਂ ਦੇ ਕਿਸਾਨਾਂ ਨੇ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਤੇ ਹਾਈ ਕੋਰਟ ਨੇ ਫੈਸਲਾ ਸੀ ਜਿਹੜਾ ਉਹ ਕਿਸਾਨਾਂ ਦੇ ਹੱਕ ਵਿੱਚ ਦਿੱਤਾ। ਗੁਜਰਾਤ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ। ਇਸ ਵੇਲੇ ਮੁੱਦਾ ਸਾਡੇ ਕੋਲ ਸਿਰਫ ਇਹੀ ਸੀ ਕਿ ਗੁਜਰਾਤ ਸਰਕਾਰ ਆ ਜਿਹੜੀ ਉਹਨੇ ਜਿਹੜੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਪਾਈ ਆ ਉਹਨੂੰ ਵਾਪਸ ਲੈ ਲਵੇ, ਪਰੰਤੂ ਮੋਦੀ ਜਾਣਬੁੱਝ ਕੇ ਚਾਲਬਾਜ਼ੀ ਕਰ ਰਿਹਾ। ਪ੍ਰਕਾਸ਼ ਸਿੰਘ ਬਾਦਲ ਜਾਣਬੁੱਝ ਕੇ ਮਾਮਲੇ ਤੋਂ ਦੂਰ ਜਾ ਰਹੇ ਨੇ। ਕਿਸੇ ਨੇ ਵੀ ਸਪਸ਼ਟ ਰੂਪ ਵਿੱਚ ਬਾਦਲ ਜੇ ਗੁਜਰਾਤ ਗਏ ਨੇ ਤੇ ਇਹਨਾਂ ਨੇ ਸਪਸ਼ਟ ਰੂਪ ਵਿੱਚ ਮੋਦੀ ਨੂੰ ਇਹ ਨਹੀਂ ਕਿਹਾ ਕਿ ਗੁਜਰਾਤ ਸਰਕਾਰ ਆ ਜਿਹੜੀ ਆਪਣੀ ਪਟੀਸ਼ਨ ਸੁਪਰੀਮ ਕੋਰਟ ਤੋਂ ਵਾਪਸ ਲੈ ਲਵੇ। ਸੋ ਮੁੱਦੇ ਨੂੰ ਜਾਣਬੁੱਝ ਕੇ ਘੁਮਾਇਆ ਜਾ ਰਿਹਾ ਕਿਉਂਕਿ ਅਸਲੀ ਮੁੱਦਾ ਜਿਹੜਾ ਉਹਨੂੰ ਕਿਸੇ ਨੇ ਹੱਲ ਨਹੀਂ ਕਰਨਾ। ਸੋ ਇਹ ਗੱਲ ਸਾਫ਼ ਹੈ ਕਿ ਮੋਦੀ ਉੱਥੋਂ ਦੇ ਜਿਹੜੇ ਅਫਸਰ ਆ ਉਹਨਾਂ ਨੂੰ ਕਹਿ ਰਿਹਾ ਕਿ ਜੇ ਕਿਸੇ ਨੇ ਗੁਜਰਾਤ 'ਚ ਵੱਸਦੇ ਸਿੱਖ ਕਿਸਾਨਾਂ ਨੂੰ ਇੱਥੋਂ ਜਾਣ ਲਈ ਕਿਹਾ ਤੇ ਉਹ ਆਪਣਾ ਬੋਰੀਆ ਬਿਸਤਰਾ ਗੋਲ ਕਰ ਲੈਣ। ਹਾਲਾਂਕਿ ਜਿਹੜਾ ਮੁੱਖ ਮੁੱਦਾ ਕਿ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਆ ਉਹ ਗੁਜਰਾਤ ਸਰਕਾਰ ਨੇ ਵਾਪਸ ਲੈਣੀ ਆ, ਉਹਦੇ ਬਾਰੇ ਕੋਈ ਵੀ ਵਿਅਕਤੀ ਗੱਲ ਨਹੀਂ ਕਰ ਰਿਹਾ। ਸੋ ਇਹ ਜਾਣਬੁੱਝ ਕੇ ਇੱਕ ਗਿਣੀ ਮਿਥੀ ਸਾਜ਼ਿਸ਼ ਆ ਕਿ ਜਿਹੜਾ ਉਹਦਾ ਸਿੱਖ ਵਿਰੋਧੀ ਤੇ ਘੱਟ ਗਿਣਤੀਆਂ ਵਿਰੋਧੀ ਚਿਹਰਾ ਮੋਦੀ ਦਾ ਉਹਦੇ ਅਧੀਨ ਹੀ ਇਹ ਸਾਰਾ ਕੁਝ ਹੋ ਰਿਹਾ। ਤੇ ਸਰਦਾਰ ਬਾਦਲ ਹੋਰਾਂ ਨੂੰ ਜੇ ਮੋਦੀ ਹੋਰੀ ਸਰਦਾਰ ਤੇ ਦੇਸ਼ ਦੇ ਸਭ ਤੋਂ ਵੱਡੇ ਲੀਡਰ ਵਿਖਾਈ ਦਿੰਦੇ ਨੇ ਤਾਂ ਉਹਦੇ ਪਿੱਛੇ ਇਹਨਾਂ ਦਾ ਨਿੱਜੀ ਸਵਾਰਥ, ਸੱਤਾ ਲਾਲਸਾ ਤੇ ਆਪਣੀ ਨੂੰਹ ਲਈ ਜਿਹੜੀ ਕੇਂਦਰੀ ਮੰਤਰੀ ਦੀ ਕੁਰਸੀ ਆ ਜਿਹੜੀ ਉਹਨੂੰ ਪੱਕਾ ਕਰਨ ਤੋਂ ਇਲਾਵਾ ਹੋਰ ਕੋਈ ਵੀ ਨਹੀਂ। ਜੀ ਬਿਲਕੁਲ।
ਤੇ ਵੀਰ ਜੀ ਹੁਣ ਅਸੀਂ ਸੁਖਬੀਰ ਬਾਦਲ ਵਾਲੇ ਜਿਸ ਤਰ੍ਹਾਂ ਜਾਣੇ ਕਿ ਪੰਜਾਬ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ 2016 ਤੱਕ ਅੰਮ੍ਰਿਤਸਰ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾ ਦਿੱਤਾ ਜਾਵੇਗਾ। ਇਸ ਲਈ ਉਸਨੇ 2000 ਕਰੋੜ ਰੁਪਏ ਦੇ ਮਾਸਟਰ ਪਲਾਨ ਦਾ ਐਲਾਨ ਕੀਤਾ ਹੈ, ਜਦੋਂ ਕਿ ਉਹਨਾਂ ਦੀ ਭਾਈਵਾਲ ਪਾਰਟੀ ਬੀਜੇਪੀ ਨੇਤਾ ਤੇ ਅੰਮ੍ਰਿਤਸਰ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਦਾ 2 ਦਿਨ ਪਹਿਲਾਂ ਇਹ ਬਿਆਨ ਆਇਆ ਹੈ ਕਿ ਅੰਮ੍ਰਿਤਸਰ ਦੇ ਕਿਸੇ ਵੀ ਪ੍ਰੋਜੈਕਟ ਲਈ ਉਹਨਾਂ ਦੇ ਅਕਾਊਂਟ 'ਚ 1 ਵੀ ਰੁਪਿਆ ਨਹੀਂ ਹੈ। ਕੀ ਤੁਹਾਨੂੰ ਲੱਗਦਾ ਕਿ ਇਹ ਦੋਵੇਂ ਪਿਓ ਪੁੱਤਰ ਸ਼ਰੇਆਮ ਝੂਠ ਬੋਲ ਰਹੇ ਤੇ ਸਿੱਖਾਂ ਨੂੰ ਪਾਗਲ ਬਣਾ ਰਹੇ ਨੇ? ਇਸ ਗੱਲ ਬਾਰੇ ਤਾਂ ਮੈਂ ਸਮਝਦਾ ਕਿ ਕਿਸੇ ਨੂੰ ਭਰਮ ਭੁਲੇਖਾ ਵੀ ਨਹੀਂ ਹੋਣਾ ਚਾਹੀਦਾ ਕਿ ਸੁਖਬੀਰ ਬਾਦਲ ਹੈ ਜਿਹੜਾ ਉਹਦੀ ਜੇ ਕੋਈ ਯੋਗਤਾ ਤਾਂ ਉਹ ਆ ਲੋਕਾਂ ਨੂੰ ਸੁਪਨੇ ਦਿਖਾਉਣ ਦੀ, ਦਿਨੇ ਸੁਪਨੇ ਵਿਖਾਉਣ ਦੀ। ਉਹ ਸਿਰਫ ਹਮੇਸ਼ਾ ਸੁਪਨੇ ਬੁਣਦਾ ਵਾ ਤੇ ਉਹੀ ਸੁਪਨੇ ਨੇ ਜਿਹੜੇ ਕਦੇ ਲੁਧਿਆਣੇ 'ਚ ਮੈਟਰੋ ਦੇ ਚੱਲਦੇ ਨੇ, ਕਦੇ ਇਸ ਦੇਸ਼ 'ਚੋਂ ਬਿਜਲੀ ਆ ਜਿਹੜੀ ਪਾਕਿਸਤਾਨ ਨੂੰ ਦੇਣ ਦੇ ਚੱਲਦੇ ਨੇ, ਕਦੇ ਅੰਮ੍ਰਿਤਸਰ ਸਾਹਿਬ ਨੂੰ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਬਣਾਉਣ ਦੇ ਮਨਸੂਬੇ ਆ ਜਿਹੜੇ ਘੜੇ ਜਾਂਦੇ ਆ। ਸੋ ਅੱਜ ਜਿਹੜੀ ਗੱਲ ਅੰਮ੍ਰਿਤਸਰ ਬਾਰੇ ਆ ਕਿ ਉਹ ਸ਼ਹਿਰ ਜਿਹੜਾ ਸਿੱਖਾਂ ਦਾ ਸਭ ਤੋਂ ਮਹਾਨ ਧਾਰਮਿਕ ਕੇਂਦਰ ਆ, ਉਸ ਸ਼ਹਿਰ ਦਾ ਡੀਸੀ ਆ ਜਿਹੜਾ ਉਹ ਹਿੰਦੂ ਆ, ਉਸ ਸ਼ਹਿਰ ਦਾ ਕਮਿਸ਼ਨਰ ਆ ਜਿਹੜਾ ਉਹ ਹਿੰਦੂ ਆ। ਸੋ ਇਹਨਾਂ ਨੇ ਕਦੇ ਵੀ ਉਹ ਇਸ ਪਾਸੇ ਧਿਆਨ ਨਹੀਂ ਦਿੱਤਾ ਜਿਹੜਾ ਕਿ ਸਰਕਾਰ ਲਈ ਕੋਈ ਵੀ ਬਹੁਤ ਵੱਡੇ ਅਰਥ ਨਹੀਂ ਰੱਖਦਾ। ਸੋ ਅੰਮ੍ਰਿਤਸਰ ਸ਼ਹਿਰ ਬਾਰੇ ਉਹਦੀ ਸੀਟ ਆ ਜਿਹੜੀ ਉਹ ਭਾਜਪਾ ਨੂੰ ਦਿੱਤੀ ਹੋਈ ਆ ਲੋਕ ਸਭਾ ਦੀ। ਸੋ ਉਸ ਬਾਰੇ ਇਹ ਕਿੰਨੇ ਕੁ ਗੰਭੀਰ ਨੇ ਇਹ ਸਾਨੂੰ ਇਸ ਗੱਲ ਤੋਂ ਹੀ ਪਤਾ ਲੱਗ ਜਾਂਦਾ। ਦੂਸਰੀ ਗੱਲ ਜੇ ਅਸੀਂ ਕਰੀਏ ਕਿ ਅੰਮ੍ਰਿਤਸਰ ਦੇ ਵਿਕਾਸ ਦੀ, ਤੇ ਇੱਕ ਪਾਸੇ ਸਿੱਧੂ ਆ ਜਿਹੜਾ ਉੱਥੋਂ ਦਾ ਲੋਕ ਸਭਾ ਮੈਂਬਰ ਆ, ਉਹ ਲਗਾਤਾਰ ਇਹ ਦੋਸ਼ ਲਾ ਰਿਹਾ ਕਿ ਜੇ ਫੰਡ ਉਹਨੇ ਕੇਂਦਰ ਸਰਕਾਰ ਤੋਂ ਲਿਆਂਦੇ ਸੀ, ਉਹ ਫੰਡ ਸੀ ਜਿਹੜੇ ਉਹ ਵਰਤੇ ਨਹੀਂ ਗਏ, ਉਹਨਾਂ ਨੂੰ ਵਰਤਣ ਨਹੀਂ ਦਿੱਤਾ ਗਿਆ, ਉਹ ਵਾਪਸ ਚਲੇ ਗਏ। ਤੋਂ ਅੰਮ੍ਰਿਤਸਰ ਦਾ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਉਹ ਇਸੇ ਗੱਲ ਕਾਰਨ ਅੱਜ ਉਹ ਪੋਜੀਸ਼ਨ ਵਿੱਚ ਨਹੀਂ ਪਹੁੰਚ ਸਕਿਆ ਜਿਸ ਪੋਜੀਸ਼ਨ ਵਿੱਚ ਉਹਨੂੰ ਹੋਣਾ ਚਾਹੀਦਾ ਸੀਗਾ। ਸੋ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਜਾਣਬੁੱਝ ਕੇ ਰੋੜੇ ਆ ਜਿਹੜੇ ਉਹ ਅਟਕਾਏ ਜਾ ਰਹੇ ਨੇ। ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਸੋਨੇ ਤੇ ਮਨਾਕਸ਼ੀ ਹੋਣੀ ਆ ਉਹਦੇ ਲਈ ਵੀ ਈ ਟੈਂਡਰਿੰਗ ਦੀ ਗੱਲ ਕੀਤੀ ਜਾ ਰਹੀ ਆ। ਦਰਬਾਰ ਸਾਹਿਬ ਦੇ ਵਿੱਚ ਜਿਹੜਾ ਲੰਗਰ ਵਰਤਾਇਆ ਜਾ ਰਿਹਾ ਵਾ ਉਹਨੂੰ ਵੀ ਠੇਕੇ ਤੇ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸੋ ਗੱਲ ਕਿਹੜੇ ਪਾਸੇ ਜਾ ਰਹੀ ਆ ਤੇ ਕਿਹੜੇ ਪਾਸੇ ਦੀ ਕੀਤੀ ਜਾ ਰਹੀ ਆ? ਸੋ ਜਿੱਥੋਂ ਤੱਕ ਪੰਜਾਬ ਸਰਕਾਰ ਦੀ ਗੱਲ ਆ ਕਿ ਉਹਦੇ ਆਰਥਿਕ ਵਸੀਲੇ ਨੇ ਜਿਹੜੇ, ਇਹ ਗੱਲ ਬਿਲਕੁਲ ਸਾਹਮਣੇ ਆ ਗਈ ਆ ਕਿ ਜਿਹੜੀ ਸਰਕਾਰ ਸਿਰ 1 ਲੱਖ ਕਰੋੜ ਰੁਪਏ ਦਾ ਕਰਜ਼ਾ ਤੇ ਜਿਹੜੀ ਸਰਕਾਰ ਆਏ ਸਾਲ 36,000 ਕਰੋੜ ਜਿਹੜਾ ਉਹ ਵਿਆਜ ਦੇ ਰੂਪ ਵਿੱਚ ਭਰਦੀ ਆ। ਸੋ ਉਹ ਸਰਕਾਰ ਦੇ ਕੋਲ ਫੰਡ ਕਿੱਥੋਂ ਨੇ? 6 ਮਹੀਨੇ ਹੋ ਗਏ ਪੰਜਾਬ ਦੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਸਕੀ ਤੇ 50,000 ਤੋਂ ਵੱਧ ਦੀ ਕੋਈ ਵੀ ਜਿਹੜੀ ਅਦਾਇਗੀ ਆ ਉਹ ਪੰਜਾਬ ਦਾ ਖਜ਼ਾਨਾ ਕਰਨ ਦੀ ਆਗਿਆ ਨਹੀਂ ਦਿੰਦਾ, ਉਹਦੇ ਤੇ ਮਨਾਹੀ ਆ, ਉਹਦੇ ਤੇ ਰੋਕ ਲਾ ਦਿੱਤੀ ਗਿਆ। ਸੋ ਪੰਜਾਬ ਦੀ ਆਰਥਿਕ ਸਥਿਤੀ ਆ ਜਿਹੜੀ ਉਹ ਬੇਹੱਦ ਡਾਵਾਡੋਲ ਆ ਤੇ ਜਿਹੜੇ ਫੰਡਾਂ ਦੀ ਗੱਲ ਕੀਤੀ ਜਾਂਦੀ ਆ ਉਹ ਕਿੱਥੋਂ ਲੈ ਕੇ ਆਉਣੇ ਆ ਇਹਦੇ ਬਾਰੇ ਨਾ ਅੱਜ ਤੱਕ ਸੁਖਬੀਰ ਸਿੰਘ ਬਾਦਲ ਨੇ ਖੁਲਾਸਾ ਕੀਤਾ ਤੇ ਨਾ ਕਿਸੇ ਹੋਰ ਨੇ ਖੁਲਾਸਾ ਕੀਤਾ। ਸੋ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਲੜਾਈ ਆ ਉਹ ਸਿਰਫ ਤੇ ਸਿਰਫ ਹੁਣ ਜਿਹੜਾ ਸਿੱਧੂ ਨੇ ਇਹਨਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਉਹਦੀ ਭਰਪਾਈ ਕਰਨ ਦੀ, ਤੇ ਦੂਸਰਾ ਸਿੱਧੂ ਦੀ ਜਿਹੜੀ ਅੰਮ੍ਰਿਤਸਰ ਤੋਂ ਛੁੱਟੀ ਕਰਾਉਣ ਦੀ ਇਹ ਲੜਾਈ ਆ ਜਿਹੜੀ ਅੱਜ ਇਹ ਦੋਵਾਂ ਧਿਰਾਂ ਦੇ ਵਿੱਚ ਚੱਲ ਰਹੀ ਆ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਸਾਡੇ ਨਾਲ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਇਸ ਤਰ੍ਹਾਂ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। Viewers, time for a short break. Keep watching News TV 84 The Now. We'll be right back after a short break.